व्यूअर्स वेलकम बैक ऑन प्रोग्राम। सो इस गलबात ਕਰਨ ਜਾ ਰਹੇ ਹਾਂ ਕਿ 20 ਮਿਲੀਅਨ ਦੀ ਮੈਂਬਰਸ਼ਿਪ ਵਾਲੀ ਕਾਂਗਰਸ ਜਨਤਾ ਪਾਰਟੀ ਦੇ ਐਕਸ ਹੈਂਡਲ ਨੂੰ ਭਾਰਤ ਸਰਕਾਰ ਨੇ ਦੇਸ਼ ਦੀ ਸੁਰੱਖਿਆ ਲਈ ਖਤਰਾ ਦੱਸ ਕੇ ਬਲੌਕ ਕਰ ਦਿੱਤਾ। ਵਿਚਾਰੇ ਕਾਂਗਰਸਾਂ ਨੇ ਕਿਹੜੀਆਂ ਤੋਪਾਂ ਬੀੜੀਆਂ ਹੋਈਆਂ ਨੇ ਜੋ ਭਾਰਤ ਲਈ ਖਤਰਾ ਹਨ। ਇਸ ਸੰਬੰਧੀ ਜਿਹੜੇ ਵਿਦੇਸ਼ੀ ਮੀਡੀਆ ਕੀ ਕਹਿ ਰਿਹਾ ਹੈ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो कॉकरोच लफज जिन्नी वारी हुण पिछले 5 दिनों तो दुनिया दे विच जिहड़ा इस्तेमाल होया मैनूं नहीं लगता जदों दे कॉकरोच रब ने बनाए उदों कते होए होणगे। और जे हुण कॉकरोच दी तुसीं बॉडी भी ध्यान नाल देखो जिवें उहदे सिर दा हुंदा उत्ते एंटीना निकलिया हुंदा तो लगदा भी एस्ट्रोनॉट जिवें चंद्रमा दे उत्ते चले ने। और बहुत सारे ਜਿਹੜੇ ਮੈਡੀਕਲ ਬੈਕਗਰਾਉਂਡ ਦੇ ਨੇ ਉਹਨਾਂ ਨੂੰ ਇਸ ਗੱਲ ਦਾ ਇਲਮ ਹੈ ਕਿ ਜਦੋਂ ਤੁਸੀਂ ਬਾਇਓਲੋਜੀ ਦੀ ਪੜ੍ਹਾਈ ਸ਼ੁਰੂ ਕਰਦੇ ਹੋ ਮੈਡੀਕਲ ਦੇ ਵਿੱਚ ਤੇ ਹਾਇਰ ਸੈਕੰਡਰੀ ਦੇ ਵਿੱਚ ਜਿਹੜੀ ਪਹਿਲੀ ਡਾਇਸੈਕਸ਼ਨ ਐਨਾਟਮੀ ਦੀ ਹੁੰਦੀ ਹੈ ਉਹ ਫਰੌਗ ਦੀ ਹੁੰਦੀ ਹੈ। ਤੇ ਜਦੋਂ ਤੁਸੀਂ ਪ੍ਰੀ ਮੈਡੀਕਲ ਚ ਆਉਂਦੇ ਹੋ ਤੇ ਉਸ ਵੇਲੇ ਦੋ ਜਿਹੜੀਆਂ ਜਿਨ੍ਹਾਂ ਤੇ ਬੇਸਡ ਸਿਸਟਮ ਹੁੰਦਾ ਉਹਦੇ ਪਹਿਲੀ ਕਾਕਰੋਚ ਫਿਰ ਰੈਬਿਟ ਫਿਰ ਖਰਗੋਸ਼ ਉਹਨਾਂ ਨੂੰ ਡਾਇਸੈਕਟ ਕੀਤਾ ਜਾਂਦਾ। ਸੋ ਕਾਕਰੋਚ ਜਿਹੜਾ ਪੂਰਾ ਤੁਹਾਨੂੰ ਲੱਗਦਾ ਪੂਰੀ ਵਰਦੀ ਪਾ ਕੇ ਜਿਵੇਂ ਫੌਜੀ ਨਿਕਲਿਆ ਹੁੰਦਾ। ਔਰ ਹੁਣ ਤਾਂ ਇਹਨਾਂ 4-5 ਦਿਨਾਂ 'ਚ ਇੰਨੇ ਕੁ ਮੀਮ ਬੜੇ ਨੇ ਕਾਕਰੋਚਿਸ ਦੇ ਕਿ ਵੀ ਜਿਹਦੇ ਤੋਂ ਲੱਗਦਾ ਹੈ ਵੀ ਵਾਕਈ ਕਾਕਰੋਚ ਦਾ ਅੱਜ ਤੱਕ ਕਿਸੇ ਦਾ ਧਿਆਨ ਹੀ ਨਹੀਂ ਗਿਆ। ਉਹਨੂੰ ਦੇਖ ਕੇ ਜਿਹੜਾ ਉਹੀ ਸਾਰੇ ਡਰੀ ਜਾਂਦੇ। ਉਹ ਕਹਿੰਦੇ ਵੀ ਉਹਨੂੰ ਕਾਕਰੋਚ ਜਿਹੜਾ ਹੁਣ ਉਹਦੇ ਤੇ ਇੰਨੇ ਫਿਲਾਸਫਰ ਆ ਗਏ। ਉਹ ਕਹਿੰਦੇ ਕਾਕਰੋਚ ਜਿਹੜਾ ਉਹ ਕਹਿੰਦਾ ਵੀ ਸਾਡੇ ਤੇ ਭਾਵੇਂ ਛਿੜਕਾ ਕਰੋ ਭਾਵੇਂ ਸਾਨੂੰ ਜੋ ਕੁਛ ਕਰੋ ਅਸੀਂ ਸਰਵਾਈਵਰ ਹੈ। ਉਹ ਕਹਿੰਦੇ ਵੀ ਜਦੋਂ ਨਿਊਕਲੀਅਰ ਵੀ ਹੋ ਗਿਆ ਇਨਸਾਨੀ ਨਸਲ ਖਤਮ ਹੋ ਗਈ ਅਸੀਂ ਫਿਰ ਵੀ ਰਹਿਣਾ ਹੈ ਅਸੀਂ ਫਿਰ ਵੀ ਸਰਵਾਈਵ ਕਰਨਾ ਹੈ। ਔਰ ਇਸ ਸਾਰੇ ਨੂੰ ਲੈ ਕੇ ਹੁਣ ਗੱਲ ਤਾਂ ਇਹ ਹੋਈ ਕਿ ਵੀ ਅਭਿਜੀਤ ਨਾਂ ਦਾ ਮੁੰਡਾ ਜਿਹੜਾ ਮਾਸਟਰਸ ਕਰਦਾ ਹੈ ਮਾਸ ਕਮਿਊਨੀਕੇਸ਼ਨ 'ਚ ਬੋਸਟਨ ਯੂਨੀਵਰਸਿਟੀ 'ਚ ਉਹਨੇ ਵੈਬ ਬਣਾਇਆ ਉਹਦਾ ਨਾਂ ਉਹਨੇ ਕਾਂਗਰਸ ਜਨਤਾ ਪਾਰਟੀ ਰੱਖਿਆ। ਜਿੰਨੀ ਤੇਜ਼ੀ ਨਾਲ ਉਹਦੀ ਮੈਂਬਰਸ਼ਿਪ 20 ਮਿਲੀਅਨ ਉਹਦੇ ਬਣ ਗਏ। ਹੁਣ ਇੰਡੀਆ 'ਚ ਬੈਠੀ ਸਰਕਾਰ ਜਿਹੜੀ ਜਿਹਦਾ ਜਿਵੇਂ ਅਸੀਂ ਜ਼ਿਕਰ ਕੀਤਾ ਕਿ ਵੀ ਉਹ ਮੋਦੀ ਜਿਹੜਾ ਕਹਿੰਦਾ ਜੀ ਆਈ ਐਮ ਦਾ ਮੋਸਟ ਫਾਰਵਰਡ ਪਰਸਨ ਔਨ ਦਿਸ ਪਲੈਨਟ ਉਹ 80 ਲੱਖ ਕੇ ਕਿੰਨੇ ਨੇ ਇੱਥੇ 20 ਕਰੋੜ 5 ਦਿਨਾਂ 'ਚ ਉਹਨਾਂ ਨੂੰ ਲੱਗਾ। ਉਹਨਾਂ ਨੇ ਉਹ ਟਵਿੱਟਰ ਹੈਂਡਲ ਬੰਦ ਕਰ। ਇਹਦੇ 'ਚ ਦੋ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਕਿਉਂਕਿ ਅੱਜ ਹੀ ਸਾਨੂੰ ਅਗੇਨ ਸਾਡੇ ਵੀਰ ਸਰ ਹਰਚਰਨਜੀਤ ਸਿੰਘ ਧਾਮੀ ਉਹਨਾਂ ਨੇ ਉਹ ਭੇਜਿਆ। ਜਦੋਂ ਅਸੀਂ ਭੇਜਦੇ ਹਾਂ ਜਿਹੜਾ ਮੇਨ ਸਾਡਾ USA ਚੈਨਲ ਤੋਂ ਹੈ ਤੇ ਉਹਦੇ 'ਚ ਅੱਗੋਂ ਆਉਂਦਾ ਕਿ ਇਹ ਇੰਡੀਆ ਦੇ ਲਈ ਥ੍ਰੈਟ ਇਹ ਉਹ। ਤਾਂ ਉਹਨਾਂ ਨੇ ਕਿਹਾ ਭਾਜੀ ਤੁਹਾਡੇ ਤੋਂ ਬਹੁਤ ਡਰਦੀ ਹੈ ਸਰਕਾਰ ਦੇਖੋ। ਉਹਨਾਂ ਨੇ ਉਹਦਾ ਇਮੇਜ ਵੀ ਭੇਜਿਆ। ਹਾਲਾਂਕਿ ਮੈਂ ਉਹਨਾਂ ਨੂੰ ਕਿਹਾ ਵੀ TV 84 USA ਦੇ ਉੱਤੇ ਤੁਸੀਂ ਜਾਓ ਉਹਦਾ ਵੀ ਅਸੀਂ ਲਿੰਕ ਭੇਜਦੇ ਹਾਂ। ਹੁਣ ਗੱਲ ਤਾਂ ਇਹ ਹੈ ਵੀ ਅਸੀਂ ਇੱਥੇ ਕੀ ਕਰਦੇ ਗੱਲਾਂ ਹੀ ਕਰਦੇ ਜੇ ਇਹ ਤਾਂ ਚਲੋ ਗੱਲਾਂ 'ਚ ਅਸੀਂ ਉਹਨਾਂ ਦਾ ਜਿਹੜਾ ਉਹਨਾਂ ਦਾ ਜਲੂਸ ਵੀ ਕੱਢਦੇ ਉਹਨਾਂ ਦੀ ਹਕੀਕਤ ਵੀ ਬਿਆਨਦੇ ਪਰ ਇਹ ਵਿਚਾਰੇ ਕਾਕਰੋਚ ਇਹਨਾਂ ਨੇ ਕੀ ਕਰਨਾ ਸੀ। ਉਹਨੇ ਇੰਡੀਆ ਨੇ ਉਹ ਬਲੌਕ ਕਰਵਾਇਆ ਉਹਨਾਂ ਨੂੰ ਕਹਿ ਕੇ। ਔਰ ਇਹ ਤੋਂ ਅੰਦਾਜ਼ਾ ਲਾਓ ਵੀ ਜੇ 2 ਕਰੋੜ ਫੋਲੋਅਰਸ ਵਾਲਾ ਵੈਬਸਾਈਟ ਬਲੌਕ YouTube ਜਾਂ ਇੰਸਟਾਗ੍ਰਾਮ ਜਾਂ ਫੇਸਬੁੱਕ ਜਾਂ ਦੂਜਾ ਕਿਉਂਕਿ ਇੰਸਟਾਗ੍ਰਾਮ ਤਾਂ ਹੀ ਸੀ ਉਹ ਤੇ ਉੱਤੋਂ ਅੰਦਾਜ਼ਾ ਲਾਓ ਵਿਚਾਰੇ ਕਾਕਰੋਚ ਕਿਸੇ ਲਈ ਕੀ ਉਹ ਕਿਸੇ ਨੂੰ ਕੀ ਕਹਿੰਦੇ ਨੇ। ਉਹ ਜਿੰਨਾ ਮਰਜ਼ੀ ਉਹਨਾਂ ਨੇ ਨਿਕਲ ਆਉਣਾ ਬੈੱਡ ਚੋਂ ਨਿਕਲ ਆਉਣਾ ਕਿਚਨ ਚੋਂ ਨਿਕਲ ਆਉਣਾ ਉੱਤੋਂ ਨਿਕਲ ਆਉਣਾ ਥੱਲੋਂ ਨਿਕਲ ਆਉਣਾ। 4 ਚੁਫੇਰੇ ਜਿਹੜੀ ਹੈ ਇਸ ਵੇਲੇ ਉਹਨਾਂ ਦਾ ਬੈਂਡ ਵੱਜ ਰਿਹਾ ਉਹ ਪੂਰੇ ਬੈਂਡ ਵਜਾ ਰਹੇ ਨੇ ਉਹਨਾਂ ਦੀ ਬੱਲੇ ਬੱਲੇ ਹੋ ਰਹੀ ਹੈ। ਹੁਣ ਇਸ ਗੱਲ ਨੇ ਜਿਵੇਂ ਅਸੀਂ ਕੱਲ ਵੀ ਜ਼ਿਕਰ ਕੀਤਾ ਸੀ ਕਿ ਵੀ ਤੁਸੀਂ ਜਿੰਨੇ ਮਰਜ਼ੀ ਦਮਗਜ਼ੇ ਮਾਰੋ ਹਕੀਕਤ ਤਾਂ ਹਕੀਕਤ ਹੁੰਦੀ ਹੈ। ਜਿਹੜਾ ਹੁਣ ਕਿਸੇ ਨੇ ਉਹਨਾਂ ਨੂੰ ਕਿਹਾ ਕਿ ਜੀ ਇਹ ਤਾਂ ਜੈਨ ਜ਼ੀ ਵਾਂਗ ਹੋ ਗਿਆ। ਹੁਣ ਈਵਨ ਇਹ ਨਹੀਂ ਹੈ ਵੀ ਜੈਨ ਜ਼ੀ ਟਿਊਨੀਸੀਆ 'ਚ ਕੀ ਹੋਇਆ ਜਾਂ ਅਫਰੀਕਾ 'ਚ ਕੀ ਹੋਇਆ ਜਾਂ ਇਜਿਪਟ ਦੇ ਵਿੱਚ ਕਿਵੇਂ ਰਿਜੀਮ ਚੇਂਜ ਆ ਕੀ ਹੈ। ਗੁਆਂਢ ਦੇ ਵਿੱਚ ਸ੍ਰੀਲੰਕਾ ਬੰਗਲਾਦੇਸ਼ ਨੇਪਾਲ। ਹੁਣ ਇਹ ਜੈਨ ਜ਼ੀ ਜਨਰੇਸ਼ਨ ਜਿਹੜੀ 1994-95 ਤੋਂ ਬਾਅਦ ਜਿਹੜੇ 25-30 ਸਾਲ ਦੇ ਉਮਰਾਂ ਦੇ ਨੇ ਕਿ ਵੀ ਇਹ ਇੰਨੀ ਆਬਾਦੀ ਇਹਨਾਂ ਦੀ ਹੋ ਗਈ ਹੈ। ਅਨਇੰਪਲੋਇਮੈਂਟ ਦਾ ਹਾਲ ਸਾਹਮਣੇ ਹੀ ਆ। ਅਸੀਂ ਆਲਰੇਡੀ ਇੱਕ ਸੈਗਮੈਂਟ ਦੇ ਵਿੱਚ ਉਹਨੂੰ ਡਿਸਕਸ ਵੀ ਕੀਤਾ। ਹੁਣ ਇਹ ਦੁਨੀਆ ਵੀ ਦੇਖ ਰਹੀ ਹੈ ਵੀ ਭਾਰਤ ਦੇ ਵਿੱਚ ਜਿਹੜਾ ਇਹਨਾਂ ਦਾ ਦਾਅਵੇ ਦੂਵੇ ਸੀ ਕਿ ਵੱਡੀ ਕਿੱਥੇ ਤਾਂ ਇਹ ਪ੍ਰੈਜ਼ੈਂਟ ਕਰ ਰਹੇ ਸੀ ਆਪਣੀ ਵਧੀ ਆਬਾਦੀ ਨੂੰ ਕਿ ਵੀ ਸਾਡੇ ਕੋਲ ਸਭ ਤੋਂ ਜ਼ਿਆਦਾ ਵਰਕ ਫੋਰਸ ਹੈ ਯੰਗਰਸ। ਉਹਨਾਂ ਨੂੰ ਕੰਪੇਅਰ ਕਰਦੇ ਸੀ ਕਿ ਜਾਪਾਨ 'ਚ ਲੋਕ ਬੁੱਢੇ ਹੋ ਰਹੇ ਨੇ ਅੱਗੋਂ ਨਿਆਣੇ ਨਹੀਂ ਜੰਮਦੇ। ਔਰ ਉਹਨਾਂ ਦਾ ਤਾਂ ਜਿਹੜਾ ਕ੍ਰਾਈਸਿਸ ਹੈ ਉਹ ਇਹੀ ਹੈ ਕਿ ਚਾਈਨਾ ਦੇ ਹਵਾਲੇ ਨਾਲ ਵੀ ਕਿ ਵੀ ਚਾਈਨਾ ਜਿਹੜਾ ਹੈ
ਉਹਨਾਂ ਨੇ ਪਹਿਲਾਂ ਵਨ ਚਾਈਲਡ ਪਾਲਿਸੀ ਰੱਖੀ ਸੀ, ਫਿਰ ਉਹਨਾਂ ਨੇ ਹੁਣ ਖੋਲ੍ਹਿਆ ਵੀ 2 ਜੰਮੋ, ਦੂਜੇ ਵਿਆਹ ਹੀ ਨਹੀਂ ਕਰਾਉਂਦੇ ਹੈ, ਔਰ ਉਹਨਾਂ ਨੂੰ ਲੱਗਦਾ ਵੀ ਅਗਲੇ 20 25 30 ਸਾਲ 'ਚ ਸਾਡੀ ਲੇਬਰ ਇੰਡੀਆ ਬੜਾ ਪ੍ਰਾਈਡ ਲੈਂਦਾ ਸੀ ਕਿ ਜੀ ਦੇਖੋ ਅਸੀਂ ਤਾਂ ਨਿਆਣੇ ਜੰਮਣ 'ਚ ਸੂਰਾਂ ਤੇ ਖਰਗੋਸ਼ਾਂ ਨੂੰ ਵੀ ਤੇ ਚੂਹਿਆਂ ਨੂੰ ਵੀ ਪਿੱਛੇ ਛੱਡਿਆ ਹੋਇਆ ਹੈ। ਹੁਣ ਇੱਕ ਵੱਡੀ ਪ੍ਰੋਬਲਮ ਇਹ ਹੈ ਕਿ ਵੀ ਉਹ ਲੁਕਾਉਣਾ ਚਾਹੁੰਦੇ ਨੇ ਕਿ ਵੀ ਹਕੀਕਤ ਦੇ ਵਿੱਚ ਜੇ 2 ਕਰੋੜ ਲੋਕ ਵਿਦਿਨ 4-5 ਡੇਜ਼ ਉਹ ਕਾਕਰੋਚ ਬਣਨ ਨੂੰ ਤਿਆਰ ਨੇ, ਔਰ ਉਹਨਾਂ ਨੇ ਕੁਝ ਵੀ ਨਹੀਂ ਹੈ, ਉਹਨਾਂ ਨੇ ਪੋਲੀਟੀਕਲ ਏਜੰਡਾ, ਇੱਦਾਂ ਪੋਲੀਟੀਕਲ ਪਾਰਟੀ ਥੋੜੀ ਬਣਦੀਆਂ ਨੇ। ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਇਹ 4-5 ਜਿਹੜੇ ਨੁਕਤਿਆਂ ਦੇ ਉੱਤੇ ਉਹਨਾਂ ਨੇ ਕਿਹਾ, ਇੱਕ ਤਾਂ ਜਿਹੜਾ ਜਿਵੇਂ ਨੀਟ ਐਗਜ਼ਾਮ ਜਿਹਦੇ 'ਚ ਸ਼ਾਇਦ 28 ਲੱਖ ਕੇ ਕਿੰਨੇ ਬੱਚਿਆਂ ਨੇ ਸ਼ਾਮਲ, ਉਹਦੇ ਪੇਪਰ ਆਊਟ ਕਿ ਵੀ ਜਿਹੜਾ ਉਹਦਾ ਹੈੱਡ ਹੈ ਐਜੂਕੇਸ਼ਨ ਮਿਨਿਸਟਰ ਹੈ ਜਿਹੜਾ ਉਸ ਮਹਿਕਮੇ ਦਾ, ਉਹ ਰਿਜ਼ਾਈਨ ਕਰੇ। ਇਹ ਲਾਅ ਪਾਸ ਹੋਏ ਕਿ ਜੀ ਸੁਪਰੀਮ ਕੋਰਟ ਦੇ ਵਿੱਚੋਂ ਜਿਹੜਾ ਕੋਈ ਵੀ ਜਸਟਿਸ, ਚੀਫ ਜਸਟਿਸ ਹੈ, ਉਹ ਕੋਈ ਰਾਜ ਸਭਾ ਕਿਸੇ ਦਾ ਮੈਂਬਰ ਨਹੀਂ ਬਣ ਸਕਦਾ, ਉਸ ਦੇ ਉੱਤੇ ਪਾਬੰਦੀ ਹੋਏ। ਔਰ ਇਸੇ ਤਰੀਕੇ ਇਸ ਕਿਸਮ ਦੀ ਜਿਹੜੀਆਂ ਜਿਨ੍ਹਾਂ ਦਾ ਕੋਈ ਬਹੁਤਾ ਆਧਾਰ ਨਹੀਂ ਹੈ ਉਹਨਾਂ ਗੱਲਾਂ, ਲੇਕਿਨ ਗੱਲ ਡਾਈਸੈਂਟ ਦੀ ਹੈ ਕਿ ਲੋਕਾਂ ਦੇ ਵਿੱਚ ਇਸ ਕਿਸਮ ਦਾ ਰੋਹ ਹੈ ਔਰ ਇੰਨਾ ਦਬਾਅ, ਡਰ, ਖੌਫ ਪੈਦਾ ਕੀਤਾ ਹੋਇਆ ਹੈ ਕਿ ਹਾਲਾਂਕਿ ਕਈਆਂ ਨੇ ਇਹ ਵੀ ਕਿਹਾ, ਉਹਨਾਂ ਨੇ ਕਿਹਾ ਜੀ ਇਹ RSS ਦੀ ਖੇਡ ਹੋ ਸਕਦੀ ਹੈ ਕਿਉਂਕਿ ਜਦੋਂ ਪ੍ਰੈਸ਼ਰ ਬਣ ਰਿਹਾ ਹੁੰਦਾ ਹੈ ਤੇ ਪ੍ਰੈਸ਼ਰ ਕੁੱਕਰ ਫੁੱਟ ਨਾ ਜਾਏ, ਉਹਦੀ ਸੀਟੀ ਵਜਾ ਦਿੱਤੀ ਜਾਂਦੀ ਹੈ ਤਾਂ ਕਿ ਗੈਸ ਉਹਦੇ ਚੋਂ ਨਿਕਲ ਜਾਏ ਔਰ ਪ੍ਰੈਸ਼ਰ ਲੂਜ਼ ਹੋ ਜਾਏ। ਮੈਨੂੰ ਇਹ ਲੱਗਦਾ ਕਿ ਵੀ ਚਲੋ ਹਰ ਇੱਕ ਨੂੰ ਇੱਕ ਹੱਕ ਹੈ ਆਪਣਾ ਕਹਿਣ ਦਾ, ਲੇਕਿਨ ਇਹ ਗੱਲ ਸ਼ੋਅ ਕਰਦਾ ਹੈ ਵੀ ਇਹ ਜਿਹੜਾ ਭਾਰਤ ਨੂੰ ਇਹਨਾਂ ਨੇ ਵੱਡੀ ਆਰਥਿਕਤਾ ਔਰ ਬੜਾ ਹੈਪੀਅਰ ਔਰ ਦੂਸਰਾ ਬਣਾਇਆ, ਉਹਦੀ ਫੂਕ ਕੱਢ ਦਿੱਤੀ ਉਹਨਾਂ ਨੇ। ਔਰ ਥ੍ਰੈਟ ਟੂ ਨੈਸ਼ਨਲ ਸਿਕਿਉਰਿਟੀ ਇਸ ਲਈ ਜੇ ਇੱਕ ਇਸ ਕਿਸਮ ਦਾ ਜਿਹੜਾ ਇੱਕ 4 ਦਿਨਾਂ ਦਾ ਕੰਪੇਨ ਹੈ ਉਹ ਭਾਰਤ ਦੀ ਸੁਰੱਖਿਆ ਨੂੰ ਖਤਰਾ ਹੈ, ਤਾਂ ਤੁਸੀਂ ਅੰਦਾਜ਼ਾ ਲਾਓ ਵੀ ਜਿਹੜੇ ਸੱਚਮੁੱਚ ਆਪਣੀਆਂ ਆਜ਼ਾਦੀ ਦੀਆਂ ਮੂਵਮੈਂਟਸ ਲੜ ਰਹੇ ਨੇ, ਪੰਜਾਬ ਹੋਏ, ਕਸ਼ਮੀਰ ਹੋਏ, ਨਾਗਾਲੈਂਡ ਹੋਏ, ਮਨੀਪੁਰ ਹੋਏ, ਜਾਂ ਈਵਨ ਆ ਹੁਣ ਲੱਦਾਖ ਵਾਲੇ ਵੀ ਜਿਹੜੇ ਨੇ ਉਹਨਾਂ ਨਾਲ ਮੀਟਿੰਗਾਂ ਕਰ ਰਹੇ ਨੇ, ਤੇ ਉਹਨਾਂ ਦਾ ਕੀ ਹਸ਼ਰ ਹੁੰਦਾ ਹੋਵੇਗਾ। ਸੋ ਮੇਰੀ ਦਿਲਚਸਪੀ ਸੀ ਕਿ ਵੀ ਅਸੀਂ ਤਾਂ ਚਲੋ ਆਪਣਾ ਇਸ ਦੇ ਉੱਤੇ ਮੌਕਫ ਦਿੱਤਾ ਹੈ ਕਿ ਵੀ ਇੰਟਰਨੈਸ਼ਨਲ ਮੀਡੀਆ ਇਸ ਨੂੰ ਕਿਵੇਂ ਦੇਖਦਾ ਹੈ। ਸੋ ਉਹਨਾਂ ਨੇ ਕਾਕਰੋਚ ਜਨਤਾ ਪਾਰਟੀ ਦਾ ਵੈਬਸਾਈਟ ਬਲੌਕ ਕੀਤਾ, ਉਹਨਾਂ ਨੇ ਨਵਾਂ ਚਾਲੂ ਕਰਤਾ, ਕਾਕਰੋਚ ਇਜ਼ ਬੈਕ। ਉਹਨਾਂ ਨੇ ਸੋ ਕਾਕਰੋਚ ਨੂੰ ਤਾਂ ਅਮਰ ਕਰਤਾ। ਮੈਨੂੰ ਲੱਗਦਾ ਵੀ ਜਿੰਨੀ ਸੇਵਾ ਕਾਕਰੋਚ ਨੇ ਕੀਤੀ ਹੈ ਇਹ ਤਾਂ ਨੋਬਲ ਪ੍ਰਾਈਜ਼ ਨੂੰ ਦੇਣਾ ਬਣਦਾ, ਪੀਸ ਪ੍ਰਾਈਜ਼ ਹੀ ਦੇ ਦੇਣ ਕਿ ਭਾਈ ਉਹ ਸਾਰੇ ਦੇ ਉੱਤੇ। ਔਰ ਇਸ ਦੇ ਉੱਤੇ ਜਿਹੜਾ ਅਸੀਂ ਕੁਛ ਮੀਡੀਆ ਦਾ ਗਾਰਡੀਅਨ, ਬ੍ਰਿਟਿਸ਼ ਨਿਊਜ਼ ਵੈਬਸਾਈਟ ਦਾ ਗਾਰਡੀਅਨ, ਉਹਨੇ 21 ਮਈ ਨੂੰ ਕਾਕਰੋਚ ਜਨਤਾ ਪਾਰਟੀ ਦੇ ਉੱਤੇ ਇੱਕ ਡੀਟੇਲ ਰਿਪੋਰਟ ਜਿਹੜੀ ਹੈ ਉਹ ਪ੍ਰਕਾਸ਼ਿਤ ਕੀਤੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਕਾਕਰੋਚ ਜਨਤਾ ਪਾਰਟੀ ਹੈ ਇਸ ਦੇ ਵਿੱਚ ਲੱਖਾਂ ਨੌਜਵਾਨ ਜਿਹੜੀ ਉਹਨਾਂ ਦੀ ਫਰਸਟ੍ਰੇਸ਼ਨ ਹੈ ਔਰ ਗੁੱਸਾ ਹੈ ਉਹਨੂੰ ਐਕਸਪ੍ਰੈਸ ਕਰਨ ਦਾ ਇਹ ਉਹਨਾਂ ਦਾ ਮਾਧਿਅਮ ਹੈ। ਔਰ ਕਾਕਰੋਚ ਨੂੰ ਉਹਨਾਂ ਨੇ ਆਪਣਾ ਇਲੈਕਸ਼ਨ ਸਿੰਬਲ ਬਣਾਇਆ ਕਿ ਵੀ ਸਾਡਾ ਚੋਣ ਨਿਸ਼ਾਨ ਕਾਕਰੋਚ ਕੋ ਵੋਟ ਡਾਲੋ ਵੀ ਇਹ ਅਸੀਂ ਜਿਹੜਾ ਕਰ ਰਹੇ। ਔਰ ਉਹਨਾਂ ਨੇ ਕਿਹਾ ਵੀ ਇਹ ਵਿਅੰਗਾਤਮਕ ਤਰੀਕੇ ਦੇ ਨਾਲ ਥਰੂ ਕਾਮੇਡੀ ਉਹ ਦੱਸ ਰਹੇ ਨੇ ਕਿ ਭਾਈ ਇਹ ਜਿਹੜਾ ਸੋਸ਼ਲ ਮੀਡੀਆ ਦੀ ਪਾਵਰ ਕੀ ਹੈ ਔਰ ਕਿਵੇਂ ਤੁਸੀਂ ਆਪਣੀ ਰਿਜ਼ੈਂਟਮੈਂਟ ਦੇ ਸਕਦੇ ਹੋ। ਔਰ ਉਹਨਾਂ ਨੇ ਕਿਹਾ ਕਿ ਵੀ ਇਸ ਵੇਲੇ ਜਿੰਨੀ ਕਰਪਸ਼ਨ ਹੈ ਇੰਡੀਆ 'ਚ, ਬੇਰੁਜ਼ਗਾਰੀ ਹੈ ਔਰ ਪੋਲੀਟੀਕਲ ਅਨਸਟੇਬਿਲਿਟੀ ਹੈ, ਉਹਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਇਹ ਕਾਕਰੋਚ ਜਨਤਾ ਪਾਰਟੀ ਵੱਲੋਂ ਮੀਮਸ ਬਣਾ ਕੇ ਛੋਟੇ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਭਰ ਗਏ ਨੇ। ਲੱਖਾਂ ਯੂਜ਼ਰ ਹੁਣ ਉਸ ਕਾਕਰੋਚ ਨੂੰ, ਉਸ ਕੀੜੇ ਨੂੰ ਜਿਹੜਾ ਕਿ ਟਫ ਹਾਲਾਤ ਦੇ ਵਿੱਚ ਵੀ ਸਰਵਾਈਵ ਕਰਦਾ, ਤੁਸੀਂ ਜੋ ਮਰਜ਼ੀ ਕਰ ਲਓ, ਛਿੜਕਾਅ ਕਰ ਲਓ, ਦੂਜਾ ਕਰ ਲਓ, ਕਾਕਰੋਚ ਅਗਲੀ ਸਵੇਰ ਫਿਰ ਹਾਜ਼ਰ ਹੁੰਦਾ ਉੱਤੇ ਔਰ ਪੂਰੀ ਆਨੋ ਸ਼ਾਨ ਨਾਲ ਹੁੰਦਾ, ਜਿਵੇਂ ਉਹਦੀਆਂ ਖੂਬਸੂਰਤ ਲੱਤਾਂ ਨੇ। ਹੁਣ ਤਾਂ ਮੈਨੂੰ ਵੀ ਉਹ ਐਸਟਰੋਨੌਟ ਲੱਗਦਾ, ਮੈਂ ਕਿਹਾ ਵੀ ਜਿਵੇਂ ਬੈਠਾ ਹੈ ਹੈਲੀਕਾਪਟਰ 'ਚ ਉੱਪਰ ਨੂੰ ਉੱਡਣ ਲੱਗਾ। ਔਰ ਫਿਰ ਜਿਹੜਾ ਉਹਨਾਂ ਨੇ ਕਿਹਾ ਵੀ ਇਹ ਕੋਈ ਜਾਣਬੁੱਝ ਕੇ ਕਿਸੇ ਨੇ ਨਹੀਂ ਕੀਤਾ, ਇਹ ਜਿਹੜੀ ਇੱਕ ਫਰਸਟ੍ਰੇਸ਼ਨ ਚੱਲ ਰਹੀ ਸੀ ਉਹਨੂੰ ਖੋਲ੍ਹਣ ਦਾ ਮੌਕਾ ਮਿਲਿਆ। ਔਰ ਨੌਜਵਾਨ ਜਿਹੜੇ ਨੇ ਉਹ ਦੱਸਦੇ, ਜਿਨ੍ਹਾਂ 'ਚ ਨਿਰਾਸ਼ਤਾ ਸੀ ਉਹ ਸਾਹਮਣੇ ਆਏ। ਔਰ ਇਹ ਸਾਰੇ ਦੇ ਉੱਤੇ ਇਹ ਗਾਰਡੀਅਨ ਦੀ ਰਿਪੋਰਟ ਹੈ। ਅਲ ਜਜ਼ੀਰਾ ਹੁਣ ਉਸ ਖਿੱਤੇ ਦਾ ਇੱਕ ਵੱਡਾ, ਉਹਨਾਂ ਨੇ ਕਤਰ ਤੋਂ ਜਿਹੜਾ ਇਹ ਪ੍ਰਕਾਸ਼ਿਤ ਹੁੰਦਾ ਹੈ, ਉਹਨੇ ਲਿਖਿਆ ਕਿ ਵੀ ਇਹ ਕਾਕਰੋਚ ਜਨਤਾ ਪਾਰਟੀ ਦਾ ਜਿਹੜਾ ਮੁਹਿੰਮ ਹੈ
ਇਹਦੇ 'ਚ ਹੁਣ ਤਾਂ ਵੱਡੇ ਵੱਡੇ ਪੋਲੀਟੀਕਲ ਲੋਕ ਵੀ ਸ਼ਾਮਲ ਹੋ ਗਏ, ਜਿਨ੍ਹਾਂ ਦੇ ਵਿੱਚ ਵੈਸਟ ਬੰਗਾਲ ਦੀ ਤਮਿਲ ਜਿਹੜੀ ਉਹਨਾਂ ਦੀ TMC ਜਿਹੜੀ ਤ੍ਰਿਣਮੂਲ ਕਾਂਗਰਸ, ਉਸ ਦੀ MP ਹੈ ਮਹੂਆ ਮੋਤਰਾ, ਕੀਰਤੀ ਆਜ਼ਾਦ। ਫਿਰ ਉਹਨਾਂ ਨੇ ਕਿਹਾ ਵੀ ਈਵਨ ਇੱਕ ਇੰਡੀਅਨ ਗਵਰਨਮੈਂਟ ਚੋਂ ਰਿਟਾਇਰ ਹੋਇਆ ਹਾਈ ਲੈਵਲ ਬਿਊਰੋਕਰੈਟ ਆਸ਼ੀਸ਼ ਜੋਸ਼ੀ, ਉਹਨੇ ਵੀ ਸ਼ਮੂਲੀਅਤ ਕੀਤੀ ਔਰ ਉਹਨੇ ਰਜਿਸਟ੍ਰੇਸ਼ਨ ਕਰਾਈ ਇਸ ਪਾਰਟੀ ਦੀ ਮੈਂਬਰਸ਼ਿਪ ਦੀ। ਤੇ ਉਹਨੇ ਕਿਹਾ ਵੀ ਪਿਛਲੇ ਇੱਕ ਦਹਾਕੇ ਤੋਂ ਭਾਰਤ ਦੇ ਵਿੱਚ ਬਹੁਤ ਡਰ ਦਾ ਮਾਹੌਲ ਰਿਹਾ, ਲੋਕ ਖੁੱਲ੍ਹ ਕੇ ਬੋਲਦੇ ਨਹੀਂ ਸੀ, ਭਾਰਤ ਦੇ ਵਿੱਚ ਇੰਨੀ ਨਫ਼ਰਤ ਭਰੀ ਹੋਈ ਸੀ ਕਿ ਇਹ ਕਾਕਰੋਚ ਜਨਤਾ ਪਾਰਟੀ ਇੱਕ ਤਾਜ਼ੇ ਹਵਾ ਦੇ ਝੋਂਕੇ ਵਾਂਗ ਹੈ। ਔਰ ਨੌਜਵਾਨਾਂ ਨੇ ਕਾਕਰੋਚ ਦੇ ਨਾਲ ਜਿਹੜੀ ਤਸ਼ਬੀਹ ਆਪਣੇ ਆਪ ਨੂੰ ਦਿੱਤੀ ਹੈ, ਉਹਨਾਂ ਨੇ ਕਿਹਾ ਕਾਕਰੋਚ ਜਿਹੜਾ ਬੇਹੱਦ ਜੁਝਾਰੂ ਜੀਵ ਹੈ, ਉਹ ਹਰ ਹਾਲਤ 'ਚ ਉਹਨੇ ਜਿਉਂਦਾ ਰਹਿਣਾ ਹੈ, ਉਹਨੂੰ ਜੋ ਮਰਜ਼ੀ ਕਰ ਲਓ, ਕਾਕਰੋਚ ਨਹੀਂ ਮੁੱਕਦੇ। ਉਹਨਾਂ ਨੇ ਕਿਹਾ ਕਿ ਵੀ ਇਹ ਰੈਜ਼ਿਸਟੈਂਸ ਦਾ ਸਿੰਬਲ ਵੀ ਹੈ। ਫਿਰ ਉਹਨਾਂ ਨੇ ਇਹ ਕਿਹਾ ਅਲ ਜਜ਼ੀਰਾ ਨੇ ਕਿ ਹਾਲ ਦੇ ਵਿੱਚ ਹੀ ਸ੍ਰੀਲੰਕਾ, ਨੇਪਾਲ, ਬੰਗਲਾਦੇਸ਼, ਉੱਥੇ ਨੌਜਵਾਨਾਂ ਦੇ ਅੰਦੋਲਨ ਨੇ ਰਾਜ ਪਲਟਾ ਲਿਆਂਦਾ ਔਰ ਭਾਰਤ ਦੇ ਵਿੱਚ ਇਸ ਵੇਲੇ ਬੜਾ ਮਾੜੀ ਹਾਲਤ ਹੈ ਉਹਦੀ ਇਕਨੋਮੀ ਦੀ। ਔਰ ਜਿਹੜੀ ਇਹ ਬਰਾਬਰੀ ਖਤਮ ਹੋਈ ਹੈ, ਬੇਰੁਜ਼ਗਾਰੀ ਹੈ, ਮਹਿੰਗਾਈ ਹੈ। 80 ਲੱਖ ਗ੍ਰੈਜੂਏਟ ਹਰ ਸਾਲ ਭਾਰਤ 'ਚ ਨਿਕਲਦੇ ਨੇ, ਜਿਨ੍ਹਾਂ ਦੇ ਵਿੱਚ ਆਲਮੋਸਟ ਮੈਜੋਰਿਟੀ ਉਹ ਬੇਰੁਜ਼ਗਾਰ ਹੀ ਹੁੰਦੇ ਨੇ। ਹੁਣ ਰਾਇਟਰ, ਇਹ ਬ੍ਰਿਟਿਸ਼ ਨਿਊਜ਼ ਏਜੰਸੀ ਰਾਇਟਰ ਨੇ, ਉਹਨੇ ਕਿਹਾ ਕਿ ਮਹਿਜ਼ 5 ਦਿਨਾਂ ਦੇ ਵਿੱਚ ਇੱਕ ਉਹ ਸਮੂਹ ਜਿਹੜਾ ਇੰਨਾ ਵਾਇਰਲ ਹੋ ਗਿਆ ਕਿ ਉਹਨੇ ਤਾਂ ਜ਼ੈਨ ਜੀ ਤੇ ਦੂਸਰਿਆਂ ਨੂੰ ਵੀ ਪਿੱਛੇ ਛੱਡ ਦਿੱਤਾ। ਉਹਨੇ ਕਿਹਾ ਵੀ ਇਹ ਭਾਰਤੀ ਜਨਤਾ ਪਾਰਟੀ ਨੂੰ ਇਸ ਨੇ ਵਕਤ ਪਾ ਦਿੱਤਾ ਕਿ ਵੀ ਜਿੰਨੇ ਉਹਦੇ ਫਾਲੋਅਰ ਸੀ ਉਹਦੇ ਨਾਲੋਂ ਵੀ ਜ਼ਿਆਦਾ। ਫਿਰ ਉਹਨੇ ਕਿਹਾ ਵੀ ਮੋਦੀ ਜਿਹੜਾ ਦੁਨੀਆ ਨੂੰ ਆਪਣੇ ਆਪ ਨੂੰ ਸਭ ਤੋਂ ਪਪੂਲਰ ਲੀਡਰ ਦੱਸਦਾ ਹੈ, ਉਹਦੇ ਇੰਸਟਾਗ੍ਰਾਮ ਤੇ 80 ਲੱਖ ਸੀ, ਪਰ ਇਹ ਤਾਂ 2 ਕਰੋੜ ਜਿਹੜੇ ਨੇ 5 ਦਿਨਾਂ 'ਚ ਪਹੁੰਚ ਗਏ। ਔਰ ਫਿਰ ਰਾਈਟਰ ਨੇ ਕਿਹਾ ਕਿ ਵੀ ਇਹ ਜਿਹੜਾ ਕਾਕਰੋਚ ਜਨਤਾ ਪਾਰਟੀ ਦਾ ਇੰਸਟਾਗ੍ਰਾਮ ਅਕਾਊਂਟ ਹੈ, ਉਹਦੇ ਤੇ ਗ੍ਰਾਫਿਕਸ ਵੀਡੀਓ ਪੋਸਟ ਕੀਤੇ ਜਾ ਰਹੇ ਨੇ ਔਰ ਇਸ ਦੇ ਵਿੱਚ ਜਿਹੜੀ ਮੀਡੀਆ ਦੀ ਆਜ਼ਾਦੀ ਨੂੰ ਲੈ ਕੇ ਵੀ ਜਿਹੜਾ, ਔਰ ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਕਾਕਰੋਚ ਜਨਤਾ ਪਾਰਟੀ ਨੇ ਕਿ ਅੱਧੀਆਂ ਸੀਟਾਂ ਔਰਤਾਂ ਲਈ ਹੋਣੀਆਂ ਚਾਹੀਦੀਆਂ ਔਰ ਕੋਈ ਡੀਲਿਮਿਟੇਸ਼ਨ ਕਰਨ ਦੀ ਲੋੜ ਨਹੀਂ, ਮੈਂਬਰ ਪਾਰਲੀਮੈਂਟ ਵਧਾਉਣ ਦੀ ਲੋੜ ਨਹੀਂ, ਇਹਦੇ 'ਚ ਅੱਧੀਆਂ ਜਿਹੜੀਆਂ ਨੇ ਬੀਬੀਆਂ ਨੂੰ ਦਿਓ। ਔਰ ਨੀਟ ਪ੍ਰੀਖਿਆ ਦਾ ਜ਼ਿਕਰ ਵੀ ਕੀਤਾ ਜਿਹਦੇ 'ਚ 23 ਲੱਖ ਸਟੂਡੈਂਟ ਜਿਹਦੇ 'ਚ ਪ੍ਰਭਾਵਿਤ ਹੋਏ। ਸੋ ਰਾਈਟਰਸ ਨੇ ਫਿਰ ਇਸ ਦੇ ਉੱਤੇ ਕਿਹਾ ਕਿ ਵੀ ਇਹ ਜਿਹੜੀ ਨੌਜਵਾਨਾਂ ਦੇ ਅੰਦਰ ਬੇਚੈਨੀ ਹੈ, ਇਹ ਆਪਣੇ ਆਪ ਦੇ ਵਿੱਚ ਇਸ ਦਾ ਸਬੂਤ ਹੈ ਕਿ ਭਾਈ ਇਹ ਅਲਟੀਮੇਟਲੀ ਨੌਜਵਾਨ ਕਿਵੇਂ ਸੋਚਦੇ ਨੇ। ਔਰ ਇਸ ਦੇ ਨਾਲ ਜਿਹੜਾ ਭਾਰਤ ਆਪਣੇ ਆਪ ਨੂੰ ਭਾਵੇਂ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਕਹਿੰਦਾ ਹੈ, ਔਰ ਉੱਥੇ 65% ਲੋਕ ਜਿਹੜੇ ਨੇ ਉਹ 35 ਸਾਲ ਤੋਂ ਘੱਟ ਉਮਰ ਦੇ ਨੇ ਔਰ ਇਹ ਆਪਣੇ ਆਪ ਦੇ ਵਿੱਚ ਇਹ ਦੱਸਦਾ ਵੀ ਉਹਨਾਂ ਦੇ ਵਿੱਚ ਕੀ ਚੱਲ ਰਿਹਾ। ਔਰ ਫਿਰ ਇਸੇ ਤਰ੍ਹਾਂ UAE ਜਿਹੜਾ ਤਾਜ਼ਾ ਇੰਡੀਆ ਦਾ ਦੋਸਤ ਬਣਿਆ ਔਰ ਬਾਹਾਂ ਖਿਲਾਰ ਕੇ ਮੋਦੀ ਨੂੰ ਉਹ ਜੱਫੀ ਪਾ ਰਿਹਾ ਸੀ, ਉਹਨਾਂ ਦਾ ਸ਼ੇਖ, ਉਹਨਾਂ ਦੀ ਨਿਊਜ਼ ਵੈਬਸਾਈਟ ਹੈ ਖਲੀਜ ਟਾਈਮਸ, ਉਹਨੇ ਕਾਕਰੋਚ ਜਨਤਾ ਪਾਰਟੀ ਦੇ ਉੱਤੇ ਰਿਪੋਰਟ ਕੱਢੀ ਹੈ। ਉਹਨੇ ਕਿਹਾ ਕਿ ਬਈ ਇਸ ਅੰਦੋਲਨ ਦੇ ਨਾਲ ਜਾਂ ਇਸ ਐਜੀਟੇਸ਼ਨ ਦੇ ਨਾਲ ਭਾਵੇਂ ਕੋਈ ਰਾਜਨੀਤਿਕ ਪਾਰਟੀ ਨਹੀਂ ਜੁੜੀ ਹੋਈ ਜਿਵੇਂ ਹੁਣ ਇਹ ਲੱਗਦਾ ਹੈ, ਤੇ ਇਹ ਵੀ ਨਹੀਂ ਪਤਾ ਵੀ ਇਹ ਕਿਹੜੀ ਪਾਰਟੀ ਬਣੇਗੀ, ਇਹ ਚੋਣ ਲੜੇਗੀ ਕਿ ਨਹੀਂ ਲੜੇਗੀ, ਕੀ ਭਾਰਤ ਵੀ ਨੇਪਾਲ ਤੇ ਬੰਗਲਾਦੇਸ਼ ਵਾਂਗ ਕਾਕਰੋਚ ਪਾਰਟੀ ਦੇ ਹਵਾਲੇ ਹੋਏਗਾ। ਔਰ ਇਹ ਜਿਹੜੀ ਉਹਨਾਂ ਨੇ ਕਿਹਾ ਕਿ ਵੀ ਜਦੋਂ ਉਹਨੂੰ ਅਭਿਜੀਤ ਦੀਪਕਿਆ ਨੂੰ ਪੁੱਛਿਆ ਗਿਆ ਕਿ ਚੋਣ ਲੜੋਗੇ ਕਿ ਨਹੀਂ, ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਹਾਲਾਂ ਉਹਨਾਂ ਦੇ ਟੱਬਰ ਵਾਲੇ ਫਿਕਰ ਕਰ ਰਹੇ ਨੇ ਕਿ ਜੇ ਹੁਣ ਇਹ ਬੋਸਟਨ ਤੋਂ ਮੁੰਡਾ ਸਾਡਾ ਆਇਆ ਤੇ ਉਹਨੂੰ ਤਾਂ ਦਿੱਲੀ 에ਅਰਪੋਰਟ ਤੋਂ ਹੀ ਉਹਨਾਂ ਨੇ ਚੱਕ ਲੈਣਾ ਏਜੰਸੀਆਂ ਨੇ ਕਿ ਵੀ ਤੂੰ ਪਹਿਲਾਂ ਤੇਰਾ ਤਾਂ ਕਾਕਰੋਚ ਬਣਾਈ ਹੈ ਵੀ ਤੂੰ ਕੀ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਆਪਣੇ ਆਪ ਦੇ ਵਿੱਚ ਦੱਸ ਰਿਹਾ ਕਿ ਭਾਰਤ ਦੀ ਅੰਦਰੂਨੀ ਹਾਲਤ ਕੀ ਹੈ, ਇਹਦੇ 'ਚ ਇਹ ਹੈ ਕਿ ਭਾਰਤ ਦੇ ਵਿੱਚ ਇੱਕ ਜ਼ਲਜ਼ਲਾ ਬਣ ਰਿਹਾ ਹੈ, ਜਿਸ ਨੂੰ ਉੱਪਰੋਂ ਜਿਹੜੀਆਂ ਚੀਜ਼ਾਂ ਸਾਫ਼ ਨਜ਼ਰ ਆਉਂਦੀਆਂ ਨੇ ਉਹਦੇ ਥੱਲੇ ਇੱਕ ਜਿਹੜਾ ਉਹ ਪੂਰਾ ਵੋਲਕੈਨੋ ਹੈ, ਉਸ ਦੇ ਥੱਲੇ ਇੱਕ ਪੂਰੀ ਅੱਗ ਹੈ, ਪੂਰੀ ਜਵਾਲਾਮੁਖੀ ਹੈ। ਸੋ ਅਸੀਂ ਇੱਥੇ ਹੀ ਇਸ ਟੌਪਿਕ ਨੂੰ ਕਲੋਜ਼ ਕਰਦੇ ਹਾਂ। ਅਸੀਂ ਵੀ ਹੁਣ ਜਿੱਥੇ ਹੁਣ ਸਾਰੇ ਹੀ ਕਾਕਰੋਚ ਭਗਵਾਨ ਕੀ ਜੈ, ਹੁਣ ਅਗਲੀ ਖਬਰ ਮੈਂ ਦੇਖਣੀ ਹੈ, ਹਫਤਾ ਵੀਕਐਂਡ ਹੈਗਾ, ਕਾਕਰੋਚ ਦੀ ਯਾਦ 'ਚ ਕੋਈ ਨਾ ਕੋਈ ਮੰਦਿਰ ਬਣਾ ਦੇਣਾ ਉਹਨਾਂ ਨੇ। RSS ਨੇ ਐਲਾਨ ਕਰਵਾ ਦੇਣਾ ਕਿ ਕਾਕਰੋਚ ਵੀ ਭਗਵਾਨ ਹੈ
ਔਰ ਅਸੀਂ ਤਾਂ ਤੁਸੀਂ ਕਾਕਰੋਚ ਦੀ ਪਾਰਟੀ ਉੱਥੇ ਬਹਿ ਕੇ ਬਣਾ ਰਹੇ ਹਾਂ, ਅਸੀਂ ਤਾਂ ਪੂਜਾ ਇਹਦੀ ਪੂਜਾ ਕਰਦੇ ਹਾਂ, ਕਾਕਰੋਚ ਭਗਵਾਨ ਕੀ ਜੈ। ਔਰ ਜਿਵੇਂ ਜਦੋਂ ਆ ਕੋਵਿਡ-19 ਚੱਲਿਆ, ਤੁਸੀਂ ਦੇਖੋ ਵੀ ਉਹਦਾ ਬਜਾਏ ਇਲਾਜ ਕਰਨ ਦੇ ਜਾਂ ਪ੍ਰੀਕਾਸ਼ਨ ਜਾਂ ਲੋਕਾਂ ਨੂੰ ਸਹੂਲਤਾਂ ਦੇਣ ਦੇ ਜਾਂ ਆਕਸੀਜਨ ਪਹੁੰਚਾਉਣ ਦੇ, ਉਹਨਾਂ ਨੇ ਕਿਹਾ ਵੀ ਇਹ ਤਾਂ ਮਾਤਾ ਬਹੁਤ ਖਤਰਨਾਕ ਰੂਪ ਦੇ ਵਿੱਚ ਪ੍ਰਗਟ ਹੋਈ ਹੈ। ਔਰ ਜਿਵੇਂ ਸੀਤਲਾ ਮਾਤਾ ਦੇ ਮੰਦਿਰ ਹੁੰਦੇ ਸੀ, ਸਮਾਲ ਪੌਕਸ ਹੈ, ਉਹ ਜਾ ਕੇ ਉੱਥੇ ਬਿਠਾ ਦਿੰਦੇ ਸੀ। ਉਹਨਾਂ ਨੇ ਕੋਵਿਡ ਦਾ ਪੂਰਾ ਉਸ ਦੇਵੀ ਦਾ ਮੰਦਿਰ ਬਣਾਇਆ ਔਰ ਉਸ ਦੀ ਪੂਜਾ ਹੁਣ ਵੀ ਪਤਾ ਨਹੀਂ ਚੱਲਦੀ ਹੋਣੀ ਹੈ, ਵੀ ਕਹਿੰਦੇ ਹੋਣੇ ਸਾਡੀਆਂ ਤਾਂ ਮੁਰਾਦਾਂ ਪੂਰੀਆਂ ਕਰਦੀ ਹੈ। ਹੁਣ ਭਗਵਾਨ ਕਾਕਰੋਚ ਦੀ ਵਾਰੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।